अस्सलाम वालेकुम, की हाल है मित्रों प्यारिओ। मैं आबद जिया ते अज दिल बहुत दुखी है। दुखी इस वास्ते है कि मैं बड़ा सोचा, बड़ा इहदे ते मैं तहकीक करने की कोशिश की, इहदे ते बड़ी जानकारी लैण दी कोशिश की कि आए दिन पंजाबियों का कतलाम हुंदा है और इंज कीड़ियां मकौड़ियां तरह मार के सुट जाते ने। ID कार्ड वेख के फिर देखते हैं जे कि पंजाब का है तो उन्होंने निशाना बनाया जाता है, उन्होंने कतल किया जाता है बगैर आ सोचे समझे कि आ हो सकता है कि घर का वाहद कफील होवे, इहदे नाल घर का चूल्हा चलता होवे, इहदे ते किन्ने रिश्ते डिपेंड करते होणगे। इस बंदे नूं जे असीं मार दिता तो ਇਹਦੇ ਪਿੱਛੇ ਇਹਦੇ ਛੋਟੇ ਛੋਟੇ ਬਾਲ ਹੋਣਗੇ, ਇਹਦੀ ਭੈਣਾਂ ਭਰਾ, ਇਹਦੀ ਬੁੱਢੀ ਮਾਂ, ਇਹਦਾ ਬੁੱਢਾ ਪਿਓ ਜਿਹੜਾ ਇਹਦੇ ਸਹਾਰੇ, ਜਿਹੜਾ ਇਹਨੂੰ ਵੇਖ ਵੇਖ ਕੇ ਜਿਉਂਦਾ ਹੋਵੇਗਾ, ਉਹਨਾਂ ਦਾ ਕੀ ਬਣੇਗਾ। ਇੰਜ ਦੀ ਕੋਈ ਸੋਚ ਨਹੀਂ ਆਉਂਦੀ। ਮੈਂ ਹੈਰਾਨ ਹਾਂ ਇਸ ਗੱਲ ਤੇ। ਜੇ ਅਸੀਂ ਮੁਸਲਮਾਨ ਹਾਂ, ਮੁਸਲਮਾਨ ਹੋਣ ਦਾ ਦਾਅਵਾ ਕਰਦੇ ਹਾਂ ਤੇ ਕੁਰਾਨ ਪਾਕ ਦੇ ਵਿੱਚ ਰੱਬ ਤੇ ਕਹਿੰਦਾ ਹੈ ਕਿ ਇੱਕ ਇਨਸਾਨ ਦਾ ਕਤਲ, ਉਹ ਭਾਵੇਂ ਕੋਈ ਵੀ ਹੈ, ਉਹਦੇ 'ਚ ਕੋਈ ਮੁਸਲਮਾਨ ਨਹੀਂ ਲਿਖਿਆ, ਹਿੰਦੂ ਨਹੀਂ ਲਿਖਿਆ, ਈਸਾਈ ਨਹੀਂ ਲਿਖਿਆ, ਕਾਫਰ ਨਹੀਂ ਲਿਖਿਆ, ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਜੇ ਪੂਰੀ ਇਨਸਾਨੀਅਤ ਦਾ ਕਤਲ ਹੈ ਫਿਰ ਅਸੀਂ ਕਿਸੇ ਇੱਕ ਬੰਦੇ ਨੂੰ ਮਾਰਨ ਲੱਗਿਆਂ ਸੋਚਦੇ ਹੀ ਨਹੀਂ, ਇਸ 'ਤੇ ਦਰਜਨਾਂ ਬੰਦੇ ਮਾਰ ਦਿੰਦੇ ਹਾਂ। 23 ਬੰਦੇ ਇਸ ਵਾਰਤਾ ਦੇ ਵਿੱਚ ਸ਼ਹੀਦ ਹੋਏ ਨੇ ਔਰ ਉਹਨਾਂ ਨੂੰ ਬੇਦਰਦੀ ਦੇ ਨਾਲ ਸ਼ਹੀਦ ਕੀਤਾ ਗਿਆ ਹੈ, ਬਗੈਰ ਕਿਸੇ ਵਜ੍ਹਾ ਤੋਂ। ਉਹਨਾਂ ਦਾ ਕੋਈ ਆਪਸ ਵਿੱਚ ਰੰਜਿਸ਼ ਨਹੀਂ ਸੀ, ਕੋਈ ਡਰਾਈਵਰ ਸੀ, ਕੋਈ ਕੰਡਕਟਰ ਸੀ, ਕੋਈ ਆਪਦੇ ਕਿਸੇ ਕੰਮ ਜਾ ਰਿਹਾ ਸੀ, ਬੱਸਾਂ ਤੋਂ ਲਾ ਕੇ ਜਾਂ ਟਰੱਕਾਂ ਤੋਂ ਲਾ ਕੇ ਉਹਨਾਂ ਨੂੰ ਮਾਰਿਆ ਹੈ। ਉਹਨਾਂ ਦਾ ਕਸੂਰ ਕੀ ਹੈ। ਔਰ ਇੱਥੇ ਇੱਕ ਸਵਾਲੀਆ ਨਿਸ਼ਾਨ ਵੀ ਹੈ ਕਿ ਉਂਝ ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਇੰਟੈਲੀਜੈਂਸ ਜਿਹੜੀ ਹੈ ਬੜੀ ਸਟਰੋਂਗ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਜਿਹੜੀ ਚਿੜੀ ਹੈ ਉਹ ਪਰ ਨਹੀਂ ਮਾਰ ਸਕਦੀ। ਉਹ ਇੰਝ ਦੇ ਅਸੀਂ ਬੜੇ ਵੱਡੇ ਦਾਅਵੇ ਕਰਨੇ ਆ। 35 ਬੱਸਾਂ ਨੂੰ, 35 ਗੱਡੀਆਂ ਨੂੰ ਅੱਗ ਲਾਈ ਹੈ। ਉਸ ਵੇਲੇ ਸਾਡੀ ਸਾਰੀ ਇੰਟੈਲੀਜੈਂਸ ਕਿੱਥੇ ਸੀ। 35 ਗੱਡੀਆਂ ਨੂੰ ਅੱਗ ਲਾਉਣ 'ਤੇ ਟਾਈਮ ਲੱਗਦਾ ਹੈ, 23 ਬੰਦਿਆਂ ਨੂੰ ਉਹਨਾਂ ਨੇ ਮਾਰਿਆ ਹੈ। ਉੱਥੇ ਕੋਈ ਉਹਨਾਂ ਨੇ ਇੱਕ ਕਿਸਮ ਦਾ ਆਪਰੇਸ਼ਨ ਕੀਤਾ ਹੈ, ਉਹਦੇ 'ਚ ਉਹਨਾਂ ਨੇ ਪੰਜਾਬੀਆਂ ਨੂੰ ਚੁਣ ਕੇ ਮਾਰਿਆ। ਮੈਂ ਨਹੀਂ ਕਹਿੰਦਾ ਕਿ ਬਲੂਚੀਆਂ ਨੇ ਮਾਰਿਆ, ਮੈਂ ਬਿਲਕੁਲ ਨਹੀਂ ਕਹਿੰਦਾ। ਸਾਡੇ ਬਲੂਚੀਆਂ ਦੇ ਨਾਲ ਬੜੇ ਅੱਛੇ ਤਾਲੁਕਾਤ ਨੇ। ਕਈ ਦਹਾਈਆਂ ਤੋਂ ਬਲੂਚੀ ਪੰਜਾਬ ਦੇ ਵਿੱਚ ਬੈਠੇ ਨੇ। ਮੇਰਾ ਆਪਣਾ ਇੱਕ ਬੜਾ ਪਿਆਰਾ ਮਿੱਤਰ ਹੈ ਤੌਂਸੇ ਦੇ ਵਿੱਚ, ਉਹਨਾਂ ਦੀ ਪੂਰਾ ਇੱਕ ਕੁਨਬਾ ਉਹਨਾਂ ਦਾ ਬੈਠਾ ਹੈ। ਅਤੇ ਆ ਤੁਸੀਂ ਫੋਰਟ ਮੰਨੂ ਚਲੇ ਜਾਓ, ਉੱਧਰਲੀ ਸਾਈਡ 'ਤੇ ਸਾਰੇ ਬਲੂਚੀ ਬੈਠੇ ਨੇ, ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਨੇ। ਉਹਨਾਂ ਦਾ ਕੋਈ, ਬਲਕਿ ਮੈਂ ਇੱਕ ਜਗ੍ਹਾ 'ਤੇ ਗਿਆ ਅਤੇ ਉਹ ਬਲੋਚੀਆਂ ਦੇ ਨਾਲ ਮੇਰੀ ਗੱਪਸ਼ਪ ਹੋਈ, ਉਹਨੇ ਆਪਦੀ ਪੱਗ ਲਾ ਕੇ ਮੇਰੇ ਸਿਰ 'ਤੇ ਰੱਖੀ। ਉਹ ਬਜ਼ੁਰਗ ਸਨ ਹਾਲਾਂਕਿ, ਅਤੇ ਉਹਨਾਂ ਨੇ ਬੜਾ ਪਿਆਰ ਦਿੱਤਾ। ਬਲੋਚੀ ਸਾਡੇ ਨਾਲ ਬੜਾ ਪਿਆਰ ਕਰਨ ਵਾਲੇ ਨੇ। ਇਹਦੇ ਪਿੱਛੇ ਹੋਰ ਕੀ ਕਰ ਰਹੇ ਨੇ, ਇਹਦੇ ਪਿੱਛੇ ਹੋਰ ਕੀ ਮਾਮਲਾਤ ਨੇ। ਜੇ ਕੋਈ ਕਰਦਾ ਹੈ ਤਾਂ ਫਿਰ ਤਾਂ ਬੜੇ ਦੁੱਖ ਦੀ ਗੱਲ ਹੈ। ਜੇ ਆਪਣੇ ਹੀ ਵਾਸੀਆਂ ਨੇ ਸਾਨੂੰ ਮਾਰਿਆ ਅਤੇ ਇਸ ਤੋਂ ਵੱਡਾ ਧਰੋਹ ਨਹੀਂ ਹੋ ਸਕਦਾ। ਜੇ ਬਾਹਰਲੇ ਨੇ ਕਿਸੇ ਨੇ ਮਾਰਿਆ ਅਤੇ ਹਕੂਮਤਾਂ ਨੂੰ ਚਾਹੀਦਾ ਹੈ, ਹਾਕਿਮ ਵਕਤ ਨੂੰ ਚਾਹੀਦਾ ਕਿ ਉਹਦਾ ਐਕਸ਼ਨ ਲਿਆ ਜਾਵੇ ਫੌਰੀ ਤੌਰ 'ਤੇ, ਸਿਰਫ ਬਿਆਨ ਨਾ ਦਿੱਤੇ ਜਾਣ। ਅਸੀਂ ਜੇ ਕਿਸੇ ਨੂੰ ਫੜਨਾ ਹੋਵੇ ਨਾ ਅਤੇ ਅਸੀਂ ਬੜੀ ਛੇਤੀ ਫੜ ਲੈਂਦੇ ਹਾਂ। ਉਹ ਖਲੀਲੁਰ ਰਹਿਮਾਨ ਸਾਹਿਬ ਦੇ ਨਾਲ ਜੋ ਮਾਮਲਾਤ ਹੋਏ, ਉਹ 24 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਸਾਰੇ ਲੋਕਾਂ ਨੂੰ ਫੜ ਲਏ ਜਿਨ੍ਹਾਂ ਨੇ ਉਹ ਵਾਰਦਾਤ ਕੀਤੀ। ਜੇ ਅਸੀਂ ਫੜਨਾ ਚਾਹੀਏ ਤਾਂ ਰੌਲਾ ਫੜਨ ਦਾ ਹੈ, ਰੌਲਾ ਸਾਡੀ ਚਾਹਤ ਹੈ। ਜੇ ਸਾਡੇ ਏਜੰਸੀਆਂ, ਸਾਡੇ ਅਦਾਰੇ ਉਹਨਾਂ ਨੂੰ ਫੜਨਾ ਚਾਹਣ ਤਾਂ ਇਹ ਕੋਈ ਮੁਸ਼ਕਿਲ ਕੰਮ ਤਾਂ ਨਹੀਂ ਹੈ। ਕੌਣ ਹੈ ਇਸ ਸਾਰੀ ਸਾਜ਼ਿਸ਼ ਦੇ ਪਿੱਛੇ। ਔਰ ਮੈਨੂੰ ਇੱਥੇ ਇਹ ਵੀ ਅਫਸੋਸ ਹੁੰਦਾ ਕਿ ਸਾਡੇ ਹੀ ਪੰਜਾਬੀ ਵਲੌਗਰ ਬਹੁਤ ਸਾਰੇ ਨੇ, ਪੰਜਾਬੀ ਕੰਟੈਂਟ 'ਤੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਨੇ। ਔਰ ਜਦੋਂ ਕੋਈ ਥੋੜ੍ਹਾ ਜਿਹਾ ਇਸ਼ੂ ਹੁੰਦਾ ਹੈ, ਮਾਮਲਾ ਇੱਦਾਂ ਦਾ ਛਿੜਦਾ ਹੈ ਕੋਈ ਮੁਲਕ ਦੇ ਵਿੱਚ ਕਿਸੇ ਵੀ ਕਿਸਮ ਦਾ, ਜਿਵੇਂ ਪਿਛਲੇ ਦਿਨਾਂ 'ਚ ਖਲੀਲ ਰਹਿਮਾਨ ਦਾ ਬਣਿਆ,
ਜਾਂ ਕੋਈ ਹੋਰ ਇਸ ਕਿਸਮ ਦੀ ਕੋਈ ਵੀਡੀਓ ਵਾਇਰਲ ਹੋ ਗਈ ਕਿਸੇ ਦੀ, ਕੋਈ ਤਸਵੀਰਾਂ ਦੀ, ਕੋਈ ਅਮਰ ਲਿਆਕਤ ਦਾ, ਕੋਈ ਕਿਸੇ ਦਾ ਵੀ ਕੋਈ ਇੱਕ ਐਵੇਂ ਹੀ ਕੋਈ ਹਕੀਮਾਂ ਦੇ ਜਿਹੜੇ ਚੀਜ਼ਾਂ ਕੋਈ ਵਾਇਰਲ ਹੋ ਗਈਆਂ, ਉਹਦੇ ਤੇ ਅਸੀਂ ਸਾਰੇ ਯੂਟਿਊਬਰ ਜਿਹੜੇ ਇਕੱਠੇ ਹੋ ਕੇ ਤੇ ਬੋਲਣਾ ਸ਼ੁਰੂ ਕਰ ਦਿੰਦੇ ਆ ਕਿ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ, ਸਿਰਫ ਵਿਊਜ਼ ਦੀ ਖਾਤਰ। ਯਾਰ ਅਸੀਂ ਮਰਨਾ ਨਹੀਂ ਹੈ। ਜੇ ਤੁਹਾਨੂੰ ਰੱਬ ਨੇ ਕੋਈ ਸਲਾਹੀਅਤ ਦਿੱਤੀ ਹੈ, ਤੁਸੀਂ ਕੋਈ ਬੋਲਣ ਵਾਲੇ ਹੋ, ਤੁਹਾਡੇ ਕੋਲ ਕੋਈ ਪੰਜਾਬ ਦੇ ਉੱਤੇ ਤੁਸੀਂ ਕੰਮ ਕਰਦੇ ਪਏ ਹੋ, ਤੇ ਪੰਜਾਬ ਦਾ ਹੱਕ ਤੇ ਅਦਾ ਕਰੋ ਯਾਰ। ਜਿੱਥੇ ਪੰਜਾਬ ਦੇ ਨਾਲ ਧਰੋਹ ਹੋ ਰਿਹਾ ਹੈ, ਪੰਜਾਬ ਦੇ ਵਾਸੀਆਂ ਦੇ ਨਾਲ ਧਰੋਹ ਹੋ ਰਿਹਾ, ਉੱਥੇ ਗੱਲ ਤੇ ਕਰੋ, ਉੱਤੇ ਇhtਜਾਜ ਤੇ ਕਰੋ। ਸਿਵਾਏ 2-4 ਲੋਕਾਂ ਦੇ ਬਾਕੀ ਸਾਰੇ ਸੁੱਤੇ ਪਏ ਨੇ। ਕੈਸੀ ਅਜੀਬ ਗੱਲ ਹੈ। ਮੈਨੂੰ ਸ਼ਰਮ ਆ ਰਹੀ ਹੈ ਇਸ ਗੱਲ ਤੇ ਕਿ ਅਸੀਂ ਸਿਰਫ ਉਹਨਾਂ ਗੱਲਾਂ ਨੂੰ ਚੁੱਕਦੇ ਹਾਂ, ਉਹਨਾਂ ਗੱਲਾਂ ਤੇ ਵੀਡੀਓਜ਼ ਬਣਾਉਂਦੇ ਹਾਂ, ਉਹਨਾਂ ਇਸ਼ੂਜ਼ ਤੇ ਵੀਡੀਓਜ਼ ਬਣਾਉਂਦੇ ਹਾਂ ਜਿੱਥੇ ਸਾਨੂੰ ਵਿਊਜ਼ ਆਣੇ ਹੋਣ। ਯਾਰ ਆਪਦਾ ਹਿੱਸਾ ਤੇ ਪਾਓ ਨਾ। ਕਮ ਅਜ਼ ਕਮ ਅਸੀਂ ਇੰਨਾ ਤੇ ਕਰ ਸਕਦੇ, ਨਾ ਵਿਊਜ਼ ਆਣ, 2 4 5 10 100 ਲੋਕਾਂ ਤੱਕ ਵੀ ਤੁਹਾਡੀ ਗੱਲ ਪਹੁੰਚ ਗਈ ਤੇ ਉਹ 100 ਲੋਕ ਸੋਚਣ ਤੇ ਮਜਬੂਰ ਹੋਣ ਕਿ ਹਾਂ ਯਾਰ ਪੰਜਾਬ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਇੰਜ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਲਿਖਾਰੀ ਚੁੱਪ ਕਰਕੇ ਬੈਠੇ ਨੇ, ਜਿਹੜੇ ਬੜੇ ਨਾਮ ਨਿਹਾਦ ਲਿਖਾਰੀ ਨੇ। ਬਹੁਤ ਸਾਰੀਆਂ ਤਨਜ਼ੀਮਾਂ ਜਿਹੜੀਆਂ 21 ਫਰਵਰੀ ਤੇ ਸਿਰਫ ਨਾਅਰੇ ਲਾਉਂਦੀਆਂ ਨੇ ਕਿ ਪੰਜਾਬ ਨੂੰ, ਪੰਜਾਬੀ ਨੂੰ ਹੱਕ ਦੇਣਾ ਚਾਹੀਦਾ ਹੈ, ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਹੁਣ ਖਬਰੇ ਕਿੱਥੇ ਸੁੱਤੇ ਨੇ, ਪਤਾ ਨਹੀਂ ਕਿਸ ਗੱਲ ਦਾ ਡਰ ਹੈ, ਪਤਾ ਨਹੀਂ ਕੀ ਅੰਦਰੋਂ ਉਹਨਾਂ ਨੂੰ ਖੌਫ ਹੈ ਕਿ ਪਤਾ ਨਹੀਂ ਜੇ ਅਸੀਂ ਕੋਈ ਗੱਲ ਕਰਤੀ ਤੇ ਸਾਡੇ ਨਾਲ ਕੀ ਹੋ ਜਾਏਗਾ। ਤੇ ਉਹ ਖੁਦਾ ਦਾ ਵਾਸਤਾ ਹੈ, ਮੁਨਾਫਕਤ ਤੋਂ ਜਾਨ ਛੁਡਾ ਲਵੋ। ਮੁਨਾਫਕ ਬੰਦਾ ਨਹੀਂ ਚੰਗਾ ਹੁੰਦਾ। ਜੇ ਤੁਸੀਂ ਪੰਜਾਬ ਤੇ ਗੱਲ ਕਰਦੇ ਪਏ ਹੋ, ਪੰਜਾਬ ਦੇ ਬਾਕੀ ਇਸ਼ੂਜ਼ ਤੇ ਗੱਲ ਕਰਦੇ ਹੋ, ਤੇ ਇਹਦੇ ਤੇ ਵੀ ਗੱਲ ਕਰੋ ਨਾ। ਕਿਉਂ ਮਾਰਿਆ ਗਿਆ ਪੰਜਾਬੀਆਂ ਨੂੰ? ਔਰ ਇੱਕ ਵਾਰੀ ਨਹੀਂ ਹੋਇਆ, ਕਈ ਵਾਰੀ ਹੋਇਆ। ਮੀਆਂ ਚੰਨੂ ਦੇ ਪਿਛਲੇ ਦਿਨਾਂ 'ਚ ਕਿੰਨੇ ਲੋਕ ਸਨ, ਜਿਹੜਾ ਕੋਈ ਵਿਚਾਰਾ ਨਾਈ ਸੀ, ਕੋਈ ਹਮਾਮ ਤੇ ਕੰਮ ਕਰਦਾ ਸੀ, ਕੋਈ ਮਜ਼ਦੂਰੀ ਕਰਨ ਗਿਆ ਸੀ, ਉੱਥੇ ਉਹਨਾਂ ਨੂੰ ਕਤਲ ਕੀਤਾ ਗਿਆ। ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੂੰ ਵਿਗਾੜਿਆ ਕਿਸੇ ਦਾ? ਬੜੇ ਬੜੇ ਵੱਡੇ ਸਹਾਫੀ, ਬੜੇ ਬੜੇ ਵੱਡੇ ਸਿਆਸਤਦਾਨ ਪੰਜਾਬ ਦੇ, ਉਹਨਾਂ ਤੋਂ ਕੋਈ ਕੁਝ ਨਹੀਂ ਕਹਿੰਦਾ। ਇੱਕ ਆਮ ਬੰਦਾ ਜਿਹੜਾ ਹੈ, ਉਹ ਜਿਹੜਾ ਹੱਥੀਂ ਆ ਗਿਆ, ਪਾਣੀ ਫਿਰ ਨੀਵੇਂ ਪਾਸੇ ਨਹੀਂ ਆਉਂਦਾ। ਜੇ ਕਿਸੇ ਨੂੰ ਦੁਸ਼ਮਣੀ ਹੈ ਭਾਈ, ਜੇ ਕਿਸੇ ਨੂੰ ਪੰਜਾਬ ਦੇ ਨਾਲ ਦੁਸ਼ਮਣੀ ਹੈ, ਤੇ ਯਾਰ ਪੰਜਾਬ ਦੇ ਹੁਕਮਰਾਨਾਂ ਦੇ ਨਾਲ ਗੱਲ ਕਰੋ ਨਾ। ਜਿਹੜੇ ਪੰਜਾਬ ਦੇ ਹਾਕਮ ਨੇ ਉਹਨਾਂ ਦੇ ਨਾਲ ਗੱਲ ਕਰੋ ਕਿ ਭਾਈ ਸਾਡੇ ਨਾਲ ਧਰੋਹ ਹੋ ਰਿਹਾ, ਸਾਡਾ ਹੱਕ ਸਾਨੂੰ ਦਿਓ। ਇੱਕ ਆਮ ਬੰਦੇ ਦਾ ਕੀ ਕਸੂਰ ਹੈ? ਆ ਚੰਗੀਆਂ ਗੱਲਾਂ ਨਹੀਂ ਨੇ। ਜੇ ਕਿਸੇ ਅਜਿਹੇ ਬੰਦੇ ਦੀ ਨਜ਼ਰ 'ਚ ਮੇਰੀ ਵੀਡੀਓ ਗੁਜ਼ਰੇ ਜਿਹਨੇ ਇਹ ਕੰਮ ਕੀਤਾ ਹੈ, ਜਿਹਨੇ ਕਿਸੇ ਨੂੰ ਕਤਲ ਕੀਤਾ ਹੈ, ਤੇ ਮੇਰੀ ਉਹਨਾਂ ਅੱਗੇ ਬੇਨਤੀ ਹੈ, ਮੇਰੀ ਅਰਜ਼ੋਈ ਹੈ ਉਹਨਾਂ ਦੇ ਅੱਗੇ ਕਿ ਯਾਰ ਇੱਕ ਵਾਰੀ ਆਹ ਸੋਚ ਲਓ ਕਿ ਉਹਨਾਂ ਦੇ ਛੋਟੇ ਛੋਟੇ ਬਾਲ ਹੋ ਸਕਦੇ ਨੇ, ਉਹਨਾਂ ਦੇ ਬੁੱਢੇ ਮਾਪੇ ਹੋ ਸਕਦੇ ਨੇ, ਉਹਨਾਂ ਦੇ ਬੁਢਾਪੇ ਦਾ ਸਹਾਰਾ ਤੇ ਨਾ ਖੋਓ। ਤੁਹਾਨੂੰ ਇਹਦੇ ਨਾਲ ਕੀ ਲੱਭੇਗਾ? ਹੁਣ ਤੁਹਾਡੇ ਪਿੱਛੇ ਫੌਜਾਂ ਚੜ ਜਾਣਗੀਆਂ, ਕੱਲ ਤੁਹਾਡੀ ਕੋਈ ਰਿਪੋਰਟ ਆਏਗੀ ਦਹਿਸ਼ਤਗਰਦ ਮਾਰਤੇ ਗਏ, ਜਿਹੜੇ ਬੇਕਸੂਰ ਮਾਰੇ ਗਏ, ਉਹਨਾਂ ਦਾ ਕੀ ਕਸੂਰ ਹੈ? ਜਿਨ੍ਹਾਂ ਦੇ ਚੁੱਲ੍ਹੇ ਬੁਝ ਗਏ, ਉਹਨਾਂ ਦਾ ਕੀ ਕਸੂਰ ਹੈ? ਉਹ ਕਿੱਥੋਂ ਆਪਣੇ ਬਾਲ ਲੈ ਕੇ ਆਉਣਗੇ? ਉਹ ਕਿੱਥੋਂ ਆਪਣੇ, ਉਹ ਭੈਣਾਂ ਕਿੱਥੋਂ ਆਪਣੇ ਵੀਰ ਲੱਭਣਗੇ? ਉਹ ਬੱਚੇ ਆਪਦੇ ਪਿਓ ਸਾਰੀ ਜ਼ਿੰਦਗੀ ਨੂੰ ਯਾਦ ਕਰਦੇ ਆ, ਉਹਨੂੰ ਉਹਦੀ ਯਾਦ 'ਚ ਅਥਰੂ ਬਹਾਉਂਦਿਆਂ ਲੰਘਾ ਦੇਣਗੇ। ਕਿੰਨਾ ਧਰੋਹ ਹੈ, ਇੰਝ ਨਹੀਂ ਹੋਣਾ ਚਾਹੀਦਾ। ਤੇ ਮੇਰੀ ਇੱਕ ਵਾਰੀ ਫੇਰ ਅਰਜ਼ੋਈ ਹੈ ਉਹਨਾਂ ਯੂਟਿਊਬਰਸ ਦੇ ਅੱਗੇ, ਬੜੇ ਬੜੇ ਯੂਟਿਊਬਰ ਪਏ ਨੇ ਪੰਜਾਬ ਦੇ ਵਿੱਚ, ਜਿਹੜੇ ਪੰਜਾਬ ਦਾ ਖਾਂਦੇ ਨੇ, ਪੰਜਾਬ ਦਾ ਕੰਟੈਂਟ ਬਣਾ ਕੇ ਲੱਖਾਂ ਦੇ ਲੱਖਾਂ ਰੁਪਏ ਕਮਾ ਰਹੇ ਨੇ। ਯਾਰ ਪੰਜਾਬ ਦਾ ਹੱਕ ਅਦਾ ਕਰੋ, ਪੰਜਾਬ ਤੇ ਪੰਜਾਬੀਆਂ ਦੇ ਨਾਲ ਜੋ ਧਰੋਹ ਹੋ ਰਿਹਾ ਉਹਦੇ ਤੇ ਗੱਲ ਕਰੋ, ਆਵਾਜ਼ ਚੁੱਕੋ। ਨਹੀਂ ਕੁਝ ਹੋਣ ਲੱਗਾ, ਕੁਝ ਹੋ ਵੀ ਗਿਆ ਨਾ ਤੇ ਕਮ ਅਜ਼ ਕਮ ਸੁਰਖਰੂ ਤੇ ਹੋਗੇ ਕਿ ਹੱਕ ਸੱਚ ਦੀ ਗੱਲ ਕੀਤੀ ਸੀ। ਆ ਤੇ ਦਿਲ ਵਿੱਚ ਕੋਈ ਰਿਗਰਟ ਨਹੀਂ ਰਹੇਗਾ ਕਿ ਅਸੀਂ ਗੱਲ ਨਹੀਂ ਕਰ ਸਕੇ। ਉਮੀਦ ਕਰਨਾ ਕਿ ਆਇੰਦਾ ਕਿਸੇ ਪੰਜਾਬੀ ਦੇ ਨਾਲ ਇੰਝ ਦਾ ਮਾਮਲਾ ਨਹੀਂ ਹੋਏਗਾ। ਮੇਰੀ ਸੋਹਣੇ ਸਾਈਂ ਅੱਗੇ ਵੀ ਦੁਆ ਹੈ ਕਿ ਸੋਹਣਿਆ ਕਦੀ ਕਿਸੇ ਦੇ ਘਰ ਦਾ ਚਿਰਾਗ ਨਾ ਖੋਏ, ਕਦੀ ਕੋਈ ਬੇਵਜ੍ਹਾ ਨਾ ਮਾਰਿਆ ਜਾਵੇ। ਸੋਹਣਾ ਸਾਈਂ ਸਾਡੇ ਸਭ ਦੇ ਉੱਤੇ ਮਿਹਰ ਕਰੇ। ਰੱਬ ਰੱਖਾ।